ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 21 ਮਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 173। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਮੱਕਾ ਮਦੀਨਾ ਤੋਂ ਹੈ ਔਰ ਖਬਰ ਹੈ ਸਾਡੇ ਹੁਜਾਜ ਕਰਾਮ ਦੀ। ਤੁਹਾਨੂੰ ਪਤਾ ਹੈ ਕਿ ਇਸ ਵੇਲੇ ਆਜ਼ਮੀਨ ਹੱਜ ਜਿਹੜੇ ਨੇ ਉਹ ਹੱਜ ਵਾਸਤੇ ਰਵਾਨਾ ਹੋਏ ਨੇ ਔਰ ਜ਼ਿਆਦਾ ਤਾਦਾਦ ਦੇ ਵਿੱਚ ਤੇ ਉੱਥੇ ਪਹੁੰਚ ਚੁੱਕੇ ਨੇ। ਇਸ ਵਾਰੀ ਹੱਜ ਜਿਹੜਾ ਹੈ ਉਹਦੇ ਮਾਮਲਾਤ ਵੈਸੇ ਵੀ ਮੁਸ਼ਕਿਲ ਸਨ ਕਿਉਂਕਿ ਜੰਗ ਲੱਗੀ ਰਹੀ ਹੈ, ਬਲਕਿ ਹਜੇ ਵੀ ਕਿਸੇ ਨਾ ਕਿਸੇ ਕਿਸਮ ਦੀ ਹੈ ਔਰ ਸਾਰੇ ਰੀਜਨ ਦੇ ਵਿੱਚ ਜ਼ਾਹਿਰ ਹੈ ਕਿਉਂਕਿ ਇਹ ਜਦੋਂ ਹੱਜ ਦੀ ਸਾਦਤ ਹਾਸਲ ਕਰਨ ਵਾਸਤੇ ਮੁਸਲਮਾਨ ਪਹੁੰਚਦੇ ਨੇ ਤੇ ਉਸ ਵੇਲੇ ਉਹ ਜਿਹੜੀਆਂ ਰੀਜਨਲ ਏਅਰਲਾਈਨਸ ਨੇ, ਵੈਸੇ ਤੇ ਹਰ ਮੁਲਕ ਦੀ ਏਅਰਲਾਈਨ ਹੀ ਹਾਜੀਆਂ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਕਿਉਂਕਿ ਇਹ ਇੱਕ ਬੜਾ ਨਫਾ ਬਖਸ਼ ਕੰਮ ਹੈ ਉਹਨਾਂ ਵਾਸਤੇ ਵੀ, ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਵਜ਼ਨ ਹੈ ਜਾਂ ਸਭ ਤੋਂ ਜ਼ਿਆਦਾ ਕਾਰੋਬਾਰ ਜਿਹੜਾ ਲੱਭਦਾ ਹੈ, ਬਿਜ਼ਨਸ ਲੱਭਦਾ ਹੈ, ਉਹ ਉਸ ਰੀਜਨ ਦੀਆਂ ਏਅਰਲਾਈਨਾਂ ਨੂੰ ਮਿਲਦਾ ਹੈ। ਉਹ ਭਲੇ ਸਾਊਦੀ ਏਅਰ ਹੋਵੇ, ਭਲੇ ਕਤਰ ਏਅਰਵੇਜ਼ ਹੋਵੇ, ਭਲੇ ਐਮਿਰੇਟਸ ਹੋਵੇ ਜਾਂ ਇਤਿਹਾਦ ਹੋਵੇ ਜਾਂ ਗਲਫ ਜਾਂ ਦੂਸਰੀ ਜਿੰਨੀਆਂ ਵੀ, ਕੁਵੈਤ ਏਅਰਲਾਈਨ, ਐਮਿਰੇਟਸ, ਆਪਣਾ ਟਰਕਿਸ਼ ਏਅਰਲਾਈਨ, ਜਿੰਨੀਆਂ ਵੀ ਉਸ ਰੀਜਨ ਦੇ ਵਿੱਚ ਖਿੱਤੇ ਦੇ ਵਿੱਚ ਏਅਰਲਾਈਨਾਂ ਨੇ, ਸਭ ਤੋਂ ਬਹੁਤਾ ਕੰਮ ਜਿਹੜਾ ਹੈ ਜਾਂ ਬਿਜ਼ਨਸ ਹੈ ਉਹਨਾਂ ਨੂੰ ਲੱਭਦਾ ਹੈ। ਇਸ ਜੰਗ ਦੀ ਵਜ੍ਹਾ ਤੋਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਹੱਜ ਇਸ ਵਾਰੀ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਨਾ ਕਰ ਸਕਣ ਕਿਉਂਕਿ ਫਲਾਈਟਾਂ ਉਸ ਵੇਲੇ ਮੁਅੱਤਲ ਸਨ, ਬੜੇ ਸਾਰੇ ਜਹਾਜ਼ ਔਰ ਫਲਾਈਟਸ ਕੈਂਸਲ ਹੋ ਰਹੀਆਂ ਸਨ। ਲੇਕਿਨ ਆਹਿਸਤਾ ਆਹਿਸਤਾ ਅੱਲਾ ਨੇ ਕਰਮ ਇਹ ਕੀਤਾ ਕਿ ਤਕਰੀਬਨ 1 ਮਹੀਨਾ ਪਹਿਲੇ ਤੁਸੀਂ ਕਹਿ ਲਓ ਹੱਜ ਤੋਂ ਜਾਂ 20-25 ਦਿਨ ਪਹਿਲਾਂ ਤਕਰੀਬਨ ਜੰਗਬੰਦੀ ਇੱਕ ਕਿਸਮ ਦੀ ਹੋ ਗਈ ਔਰ ਉਸ ਤੋਂ ਬਾਅਦ ਕਿਸੇ ਕਿਸਮ ਦੇ ਵੱਡੇ ਕੋਈ ਹਮਲੇ ਇੱਕ ਦੂਜੇ 'ਤੇ ਨਹੀਂ ਹੋਏ। ਇਸ ਵਜ੍ਹਾ ਤੋਂ ਇਸ ਵੇਲੇ ਉੱਥੇ ਮਾਮਲਾਤ ਜਿਹੜੇ ਨੇ ਉਹ ਠੀਕ ਚੱਲ ਰਹੇ ਨੇ ਔਰ ਤਮਾਮ ਹੁਜਾਜ ਕਰਾਮ ਨੂੰ ਕਮ ਅਜ਼ ਕਮ ਜਿਨ੍ਹਾਂ ਨੇ ਜਾਣਾ ਸੀ, ਜਿਨ੍ਹਾਂ ਦੀਆਂ ਫਲਾਈਟਾਂ ਤਾਂ ਪਹਿਲੇ ਕੈਂਸਲ ਹੋ ਗਈਆਂ, ਉਹਨਾਂ ਨੂੰ ਤਾਂ ਕੋਈ ਮਸਲਾ ਬਣਿਆ, ਲੇਕਿਨ ਜ਼ਿਆਦਾਤਰ ਹੁਜਾਜ ਕਰਾਮ ਜਿਹੜੇ ਨੇ ਉਹਨਾਂ ਨੂੰ ਲੈ ਕੇ ਏਅਰਲਾਈਨਾਂ ਜਿਹੜੀਆਂ ਨੇ ਉੱਥੇ ਪਹੁੰਚ ਚੁੱਕੀਆਂ ਨੇ। ਹੁਣ ਜਿਹੜੇ ਤੇ ਤਗੜੇ ਨੇ ਉਹ ਤੇ ਜ਼ਾਹਿਰ ਹੈ ਉਹ ਪ੍ਰਾਈਵੇਟ ਹੱਜ ਖਰੀਦ ਲੈਂਦੇ ਨੇ, ਅੱਲਾ ਨੇ ਉਹਨਾਂ ਨੂੰ ਇਸਤਤਾਅਤ ਦਿੱਤੀ ਹੁੰਦੀ ਹੈ ਔਰ ਉਹ ਕੋਈ 40-45 ਲੱਖ ਰੁਪਇਆ ਅਦਾ ਕਰਕੇ ਇੱਕ ਬੰਦੇ ਦਾ, ਉਹਦੇ ਵਿੱਚ ਟਿਕਟ ਸ਼ਿਕਟ ਵੀ ਸ਼ਾਮਿਲ ਔਰ ਦੂਸਰੀਆਂ ਚੀਜ਼ਾਂ ਵੀ, ਤੇ 30 ਤੋਂ 45 ਲੱਖ ਦੇ ਦਰਮਿਆਨ ਇੱਕ ਬੰਦੇ ਦਾ ਪੈਕੇਜ ਤਕਰੀਬਨ ਬਣਦਾ ਹੈ ਜਾਂ ਸ਼ਾਇਦ 50 ਲੱਖ ਦੇ ਦਰਮਿਆਨ। ਉਹ ਪੈਕੇਜ ਖਰੀਦਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਉੱਥੇ ਸਹੂਲਤ ਨਾਲ ਉਹ ਪਹੁੰਚ ਵੀ ਜਾਂਦੇ ਨੇ ਔਰ ਹੱਜ ਵੀ ਕਰ ਲੈਂਦੇ ਨੇ। ਲੇਕਿਨ ਫਿਰ ਜਿਹੜੀ ਆਮ ਆਵਾਮ ਹੈ ਲਾਰਜਰ ਲੈਵਲ 'ਤੇ ਜਿਹੜਾ ਇੱਕ ਹੱਜ ਗਵਰਨਮੈਂਟ ਆਫ ਪਾਕਿਸਤਾਨ ਕਰਵਾਉਂਦੀ ਹੈ, ਮੈਂ ਸਰਕਾਰੀ ਹੱਜ ਦੀ ਗੱਲ ਨਹੀਂ ਕਰਦਾ, ਸਰਕਾਰੀ ਹੱਜ ਜਿਹੜਾ ਹੈ ਉਹ ਤੇ ਸਰਕਾਰੀ ਪੈਸਿਆਂ 'ਤੇ ਕਰਦੇ ਨੇ ਨਾ, ਪੈਸੇ ਦੇਣ ਤੋਂ ਬਗੈਰ। ਮੈਂ ਗਵਰਨਮੈਂਟ ਦੇ ਹੱਜ ਦੀ, ਉਸ ਹੱਜ ਦੀ ਗੱਲ ਕਰ ਰਿਹਾ ਜਿਹੜਾ ਲੋਕੀ ਪੈਸੇ ਦੇ ਕੇ ਕਰਦੇ ਨੇ, ਲੇਕਿਨ ਗਵਰਨਮੈਂਟ ਆਫ ਪਾਕਿਸਤਾਨ ਜਾਂ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਇੰਡੋਨੇਸ਼ੀਆ ਜਿਹੜੇ ਕੋਟੇ ਮਿਲੇ ਹੁੰਦੇ ਨੇ ਸਰਕਾਰਾਂ ਨੂੰ, ਉਹ ਉੱਥੋਂ ਆਪਣੇ ਸ਼ਹਿਰੀਆਂ ਨੂੰ ਭੇਜਦੇ ਨੇ। ਪਾਕਿਸਤਾਨ ਦੇ ਵਿੱਚ ਵੀ ਇਹੀ ਕੰਮ ਹੈ। ਸਭ ਤੋਂ ਪਹਿਲੇ ਪੀਪਲਸ ਪਾਰਟੀ ਦੀ ਹਕੂਮਤ ਦੇ ਵਿੱਚ ਇਹ ਪਤਾ ਲੱਗਣਾ ਸ਼ੁਰੂ ਹੋਇਆ ਸੀ, ਮੇਰਾ ਖਿਆਲ ਹੈ ਕਰਪਸ਼ਨ ਤੇ ਜ਼ਮਾਨਾ ਕਦੀਮ ਤੋਂ ਅਸੀਂ ਕਰਦੇ ਹੋਵਾਂਗੇ ਇਸ ਕੰਮ 'ਚ, ਲੇਕਿਨ ਇਹ ਪਤਾ ਲੱਗਣਾ ਸ਼ੁਰੂ ਹੋਇਆ ਸੀ ਕਿ ਡਾਢੀ ਕਰਪਸ਼ਨ ਹੁੰਦੀ ਹੈ। ਉਸ ਵੇਲੇ ਕਈ ਸੱਜਣ ਜਿਹੜੇ ਸਨ, ਸੱਜਣ ਦਾ ਮਤਲਬ ਕਿ ਕਈ ਜਿਹੜੀ ਹੱਜ ਮਿਨਿਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਸਨ ਡਿਪਾਰਟਮੈਂਟ 'ਚ, ਉਹ ਅਰੈਸਟ ਵੀ ਹੋਏ ਔਰ ਉਹਨਾਂ ਨੂੰ ਬਾਅਦ 'ਚ ਸਜ਼ਾਵਾਂ ਵੀ ਮਿਲੀਆਂ। ਹੁਣ ਸੂਰਤ ਹਾਲ ਇਹ ਹੈ ਕਿ ਪਾਕਿਸਤਾਨ ਦੇ ਜਿਹੜੇ ਆਜ਼ਮੀਨ ਹੱਜ ਨੇ ਉਹਨਾਂ ਨੇ ਵਜ਼ਾਰਤ ਮਜ਼ਹਬੀ ਅਮੂਰ ਦੇ ਨਾਕਸ ਇੰਤਜ਼ਾਮਾਤ ਉੱਥੋਂ ਬੇਨਕਾਬ ਕਰ ਦਿੱਤੇ ਨੇ। ਮੱਕਾ ਮੁਕਰਮਾ ਦੇ ਵਿੱਚ ਹਾਜੀਆਂ ਨੂੰ ਖਸਤਾ ਹਾਲ ਤੇ ਗੰਦੀ ਇਮਾਰਤਾਂ 'ਚ ਠਹਿਰਾਉਣ ਦਾ ਇਨਕਸ਼ਾਫ ਹੋਇਆ ਹੈ। ਆਜ਼ਮੀਨ ਹੱਜ ਦੇ ਮੁਤਾਬਕ ਅਜ਼ਾਫੀ 4 ਲੱਖ ਰੁਪਏ ਅਦਾ ਕਰਨ ਦੇ ਬਾਵਜੂਦ ਉਹਨਾਂ ਨੂੰ ਮਿਆਰੀ ਜਗ੍ਹਾ ਨਹੀਂ ਮਿਲੀ, ਬਲਕਿ ਗੈਰ ਮਿਆਰੀ ਤੇ ਗੰਦੇ ਮਾਹੌਲ ਦੀ ਰਿਹਾਇਸ਼ ਦਿੱਤੀ ਗਈ ਹੈ। ਰਿਹਾਇਸ਼ੀ ਕਮਰਿਆਂ ਦੇ ਵਿੱਚ ਟੁੱਟ-ਪੁੱਟ, ਸਫਾਈ ਦੇ ਨਾਕਸ ਇੰਤਜ਼ਾਮਾਤ, ਬੁਨਿਆਦੀ ਸਹੂਲਤਾਂ ਦੀ ਕਮੀ, ਹਾਜੀਆਂ ਨੇ ਸ਼ਦੀਦ ਤਹਫਜ਼ਾਤ ਦਾ ਇਜ਼ਹਾਰ ਕਰ ਦਿੱਤਾ ਹੈ। ਆਜ਼ਮੀਨ ਹੱਜ ਦਾ ਕਹਿਣਾ ਹੈ ਕਿ ਕਈ ਮੁਕਾਮਾਤ 'ਤੇ ਏਸੀ ਖਰਾਬ ਨੇ, ਜਦਕਿ ਬਾਥਰੂਮਸ ਵੀ ਗੈਰ ਮਿਆਰੀ ਤੇ ਗੰਦਗੀ ਨਾਲ ਭਰੇ ਹੋਏ ਨੇ। ਇਹਨਾਂ ਦੇ ਮੁਤਾਬਕ ਬਾਥਰੂਮਸ ਦੇ ਵਿੱਚ ਬੁਨਿਆਦੀ ਸਹੂਲਤਾਂ ਹੱਤਾ ਕਿ ਹੈਂਡ ਵਾਸ਼ ਤੱਕ ਮੌਜੂਦ ਨਹੀਂ। ਹਾਜੀਆਂ ਨੇ ਇਲਜ਼ਾਮ ਆਇਦ ਕੀਤਾ ਹੈ ਕਿ ਮੁਤੱਦਦ ਬਾਰ ਰਾਬਤੇ ਦੇ ਬਾਵਜੂਦ ਹੱਜ ਹੈਲਪਲਾਈਨ ਔਰ ਮਿਸ਼ਨ ਦਾ ਅਮਲਾ ਇੱਥੇ ਦਸਤਿਆਬ ਨਹੀਂ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ 4-4 ਲੱਖ ਰੁਪਈਆ ਸਾਡੇ ਕੋਲ ਅਜ਼ਾਫੀ ਵੀ ਲੈ ਲਿਆ ਤੇ ਹੱਜ ਦੀ ਜਿਹੜੀ ਮਿਨਿਸਟਰੀ ਹੈ ਜਾਂ ਹੱਜ ਦੇ ਜਿਹੜੇ ਡਿਪਾਰਟਮੈਂਟ ਵਾਲੇ ਨੇ ਉਹ ਗਾਇਬ ਨੇ। ਅੱਛਾ, ਹੁਣ ਜ਼ਾਹਿਰ ਹੈ ਕਿਉਂਕਿ ਜਦੋਂ ਅਸੀਂ ਹੱਜ ਕਰਨ ਜਾਂਦੇ ਜਾਂ ਉਮਰਾ ਕਰਨ ਜਾਂਦੇ ਹਾਂ ਤੇ ਸਾਡੇ ਵਾਸਤੇ ਇੱਕ ਬੜਾ ਇਮੋਸ਼ਨਲ ਮੂਮੈਂਟ ਵੀ ਹੁੰਦਾ ਹੈ, ਇੱਕ ਸਪਿਰਿਚੁਅਲ ਮੂਮੈਂਟ ਵੀ ਹੁੰਦਾ ਹੈ,
ਇੱਕ ਮਜ਼ਹਬੀ ਮਾਮਲਾ ਵੀ ਸਾਡਾ ਹੁੰਦਾ ਹੈ। ਇਨਸਾਨ ਰੱਬ ਦੇ ਸਾਹਮਣੇ ਝੁਕਣ ਜਾਂਦਾ ਹੈ, ਰੱਬ ਕੋਲੋਂ ਮਾफ़ੀ ਮੰਗਣ ਜਾਂਦਾ ਹੈ, ਆਪਣੇ ਗੁਨਾਹਾਂ ਦੀ ਮਾफ़ੀ ਮੰਗਣ ਜਾਂਦਾ ਹੈ, ਤੇ ਉਹ ਇੱਕ ਹੋਰ ਮਾਈਂਡ ਸੈੱਟ 'ਚ ਹੁੰਦਾ ਹੈ। ਲੇਕਿਨ ਜਿਹੜੇ ਉੱਥੇ ਪੱਕੇ ਬੈਠੇ ਹੁੰਦੇ ਨੇ, ਮਤਲਬ ਜਿਨ੍ਹਾਂ ਦਾ ਇਹ ਧੰਦਾ ਹੈ, ਬਿਜ਼ਨਸ ਹੈ, ਜਿਨ੍ਹਾਂ ਨੇ ਹਰ ਸਾਲ ਤੁਹਾਡੇ ਕੋਲੋਂ ਪੈਸਾ ਕਮਾਉਣਾ, ਤੁਹਾਡੇ ਕੋਲੋਂ ਮਤਲਬ ਜਿਹੜਾ ਵੀ ਉੱਥੇ ਜਾਏਗਾ, ਉਹਨਾਂ ਵਾਸਤੇ ਅਗਰ ਤੋਂ ਇਖਲਾਕੀ ਤੌਰ ਨਾਲ ਬਿਜ਼ਨਸ ਕਰਨ ਤੇ ਫਿਰ ਤੇ ਉਹ ਸਾਰੀਆਂ ਗੱਲਾਂ ਸੋਚਣ। ਜਿੱਥੇ ਇਖਲਾਕੀਆਤ ਨਹੀਂ, ਮਾਮਲਾ ਸਿਰਫ ਪੈਸਾ ਤੁਹਾਡੇ ਕੋਲੋਂ ਕਮਾਉਣਾ ਹੈ, ਉੱਥੇ ਬੈਠੇ ਹੋਏ ਲੋਕ ਜਿਹੜੇ ਨੇ ਉਹ ਇਹ ਨਹੀਂ ਸੋਚਦੇ ਵੀ ਤੁਸੀਂ ਹੱਜ ਤੇ ਆਏ ਹੋ। ਤੁਸੀਂ ਤੇ ਆਪਣੇ ਵੱਲੋਂ ਬੜੀਆਂ ਤੁਹਾਡੇ ਫੀਲਿੰਗਸ, ਇਮੋਸ਼ਨਸ, ਸੋਚ, ਤੁਹਾਨੂੰ ਤੇ ਇਹ ਨਹੀਂ ਹੁੰਦਾ ਕਿ ਤੁਸੀਂ ਤੁਹਾਡੇ ਨਾਲ ਕੋਈ ਧੱਕਾ ਕਰੇਗਾ ਉੱਥੇ। ਤੁਹਾਨੂੰ ਲੱਗਦਾ ਵੀ ਨੇਕੀ ਦੇ ਕੰਮ ਤੇ ਜਾ ਰਹੇ ਹੈ ਤੇ ਇੱਥੇ ਸਾਰੇ ਨੇਕ ਲੋਕ ਹੀ ਆਲੇ ਦੁਆਲੇ ਹੋਣੇ ਨੇ। ਨਹੀਂ, ਉਹਨਾਂ ਵਾਸਤੇ ਇਹ ਧੰਦਾ ਹੈ। ਅੱਜ ਹੀ ਪਾਕਿਸਤਾਨ ਦੀ ਇੱਕ ਨਵੀਂ ਨੇਕਨਾਮੀ ਹੋਈ ਹੈ ਕਿ ਜਿਹੜੀ ਗਲੋਬਲ ਇੰਡੈਕਸ ਜਾਰੀ ਹੋਈ ਹੈ ਫਰਾਡ ਦੀ ਔਰ ਧੋਖੇਬਾਜ਼ੀ ਦੀ, ਉਹਦੇ 'ਚ ਅਸੀਂ ਨੰਬਰ 1 ਆਏ ਹਾਂ। ਹੁਣ ਜਦੋਂ ਅਸੀਂ ਉਹਦੇ 'ਚ ਨੰਬਰ 1 ਆਏ ਹਾਂ ਤਾਂ ਉਹ ਨੰਬਰ 1 ਅਸੀਂ ਕੋਈ ਪੁਲਿਸ ਥਾਣੇ ਦੇ ਵਿੱਚ ਹੀ ਸਿਰਫ ਫਰਾਡ ਨਹੀਂ ਕਰਨਾ। ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਕਿ ਮਨਸੂਰ ਅਲੀ ਖਾਨ ਸਾਹਿਬ ਨੇ ਇਤਰਾਜ਼ ਕੀਤਾ ਸੀ ਕਿ ਯਾਰ ਇਹ ਕੌਣ ਲੋਕ ਨੇ ਜਿਹੜਾ ਕੂੜਾ ਚੁੱਕਣ ਦੇ ਉੱਤੇ ਵੀ ਕਰਪਸ਼ਨ ਕਰਦੇ ਨੇ, ਕਿਉਂਕਿ ਫੈਸਲਾਬਾਦ ਦੇ ਵਿੱਚੋਂ 1 ਅਰਬ ਰੁਪਏ ਕਰਪਸ਼ਨ ਦੀ ਆਵਾਜ਼ ਆਈ ਸੀ ਕਿ ਕੂੜਾ ਚੁੱਕਣ ਦੇ ਵਿੱਚੋਂ 1 ਅਰਬ ਰੁਪਏ ਦੀ ਕਰਪਸ਼ਨ ਕਰ ਲਈ ਗਈ ਹੈ। ਮਨਸੂਰ ਅਲੀ ਖਾਨ ਸਾਹਿਬ ਨੇ ਕਿਹਾ ਵੀ ਇਹ ਕੌਣ ਬੰਦੇ ਨੇ ਜਿਹੜਾ ਕੂੜਾ ਚੁੱਕਣ ਤੇ ਵੀ ਕਰਪਸ਼ਨ ਕਰਦੇ ਨੇ, ਤੇ ਮੈਂ ਉਹਨਾਂ ਨੂੰ ਉਸ ਦਿਨ ਦੱਸਿਆ ਸੀ ਵੀ ਹਰ ਬੰਦੇ ਦਾ ਜਿੱਥੇ ਦਾ ਲੱਗਦਾ ਹੈ ਉਹ ਉੱਥੇ ਕਰਪਸ਼ਨ ਕਰ ਰਿਹਾ ਹੈ। ਹਰ ਬੰਦੇ ਦਾ ਜਿੱਥੇ ਦਾ ਲੱਗਣ ਡਿਆ ਉਹ ਉੱਥੇ ਕਰਪਸ਼ਨ ਕਰਨ ਡਿਆ। ਅੱਜ ਦੀ ਖਬਰ ਇਹ ਹੈ ਕਿ 2 ਕੈਂਸਰ ਦੀਆਂ ਖਤਰਨਾਕ ਤਰੀਨ ਕੈਂਸਰ ਜਿਹੜੇ ਨੇ ਦੁਨੀਆ ਦੇ ਵਿੱਚ, ਉਹਨਾਂ ਨੂੰ ਰੋਕਣ ਦੀਆਂ ਜਾਂ ਉਸ ਕੈਂਸਰ ਦੇ ਇਲਾਜ ਦੀਆਂ 2 ਅਹਿਮ ਤਰੀਨ ਦਵਾਈਆਂ, ਇੰਜੈਕਸ਼ਨ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਜਾਲੀ ਵੇਚੇ ਜਾ ਰਹੇ ਨੇ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਉਹਨਾਂ ਦੇ ਵਿੱਚ ਦਵਾਈ ਕੋਈ ਹੋਰ ਹੈ, ਪਤਾ ਨਹੀਂ ਪਾਣੀ ਹੈ, ਉੱਤੇ ਡੱਬੀਆਂ ਜਿਹੜੀਆਂ ਨੇ, ਪੈਕੇਜਿੰਗ ਜਿਹੜੀ ਹੈ ਉਹ ਬਿਲਕੁਲ ਉਹੋ ਜਿਹੀ ਕੀਤੀ ਹੈ ਜੈਸੀ ਸਵੀਡਿਸ਼ ਕੰਪਨੀ ਦੀ ਹੁੰਦੀ ਹੈ। ਲੇਕਿਨ ਜਿਸ ਵੇਲੇ ਡਾਕਟਰਸ ਨੇ ਉਹਨਾਂ ਦਵਾਈਆਂ ਨੂੰ ਇਸਤੇਮਾਲ ਕੀਤਾ ਔਰ ਉਹਨਾਂ ਨੇ ਵੇਖਿਆ ਮਰੀਜ਼ਾਂ ਨੂੰ ਕੋਈ ਫਾਇਦਾ ਹੀ ਨਹੀਂ ਹੋ ਰਿਹਾ, ਉਹਨਾਂ ਨੇ ਕੰਪਲੇਂਟ ਕੀਤੀ। ਜਿਸ ਵੇਲੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਵੀ ਉਹ ਤਾਂ ਸਾਰੀਆਂ ਦਵਾਈਆਂ ਹੀ ਜਾਲੀ ਨੇ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਆਪ ਸੋਚੋ, ਜਿਹੜੇ ਲੋਕ ਕੈਂਸਰ ਦੀ ਜਾਲੀ ਦਵਾਈ ਵੇਚ ਸਕਦੇ ਨੇ, ਜਿਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਡੈਥ ਸੈਂਟੈਂਸ ਪਹਿਲੇ ਹੀ ਹੁੰਦਾ ਹੈ ਉਸ ਵਿਚਾਰੇ ਨੂੰ ਜਿਹਨੂੰ ਕੈਂਸਰ ਹੁੰਦਾ ਹੈ, ਤੁਸੀਂ ਉਹਨੂੰ ਮਜ਼ੀਦ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਕਿਸਮ ਦੀ ਆਪਣੇ ਹੱਥਾਂ ਨਾਲ ਖ਼ਤਮ ਕਰ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲੋਕ ਜਾਲੀ ਕੈਂਸਰ ਦੀਆਂ ਦਵਾਈਆਂ ਦੇ ਸਕਦੇ ਨੇ ਉਹ ਹਜ ਦੇ ਮਾਮਲਾਤ ਦੇ ਵਿੱਚੋਂ ਪੈਸੇ ਨਹੀਂ ਖਾਣਗੇ, ਉਹ ਉਮਰੇ ਦੇ ਮਾਮਲਾਤ ਤੋਂ ਪੈਸੇ ਨਹੀਂ ਖਾਣਗੇ। ਇਹ ਤੁਹਾਡੇ ਲਈ ਮਜ਼ਹਬੀ ਇੱਕ ਐਕਸਪੀਰੀਅੰਸ ਹੈ, ਉਹਨਾਂ ਵਾਸਤੇ ਨਹੀਂ। ਉਹਨਾਂ ਵਾਸਤੇ ਧੰਦਾ ਹੈ, ਉਹਨਾਂ ਵਾਸਤੇ ਸੀਜ਼ਨ ਹੈ, ਉਹ ਆਪਣਾ ਸੀਜ਼ਨ ਲਾਉਂਦੇ ਨੇ। ਚਲੋ ਅੱਗੇ ਚੱਲਦੇ ਹਾਂ। ਇਹ ਤੇ ਸਾਡੀ ਕਿਸਮਤ 'ਚ ਹੈ ਜੋ ਕੁਝ ਵੀ ਇਸ ਵੇਲੇ ਹੋ ਰਿਹਾ ਹੈ। ਲੇਕਿਨ ਮੈਂ ਸਿਰਫ ਤੁਹਾਨੂੰ ਇਹ ਦੱਸ ਸਕਣਾ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਲਈ, ਜੋ ਵੀ ਕੋਈ ਸਹੂਲਤ ਤੁਸੀਂ ਸਮਝਦੇ ਹੋ ਕਿ ਤੁਸੀਂ ਲੈ ਸਕਦੇ ਹੋ ਜਾਂ ਉਹਦੇ ਵਾਸਤੇ ਪੈਸੇ ਦੇ ਕੇ ਉਹਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉੱਥੋਂ ਤੁਹਾਡੇ ਕੋਲੋਂ ਪੈਸੇ ਖਾਣ ਦਾ ਭਰਪੂਰ ਬੰਦੋਬਸਤ ਜਿਹੜਾ ਉਹ ਕੀਤਾ ਜਾਂਦਾ ਹੈ। ਅੱਛਾ ਜੀ, ਫਿਰ ਤੁਹਾਨੂੰ ਯਾਦ ਹੋਏਗਾ ਕਿ 35 ਅਰਬ ਜਾਂ 30 ਅਰਬ ਰੁਪਇਆ ਸਿਹਤ ਔਰ ਸਕੂਲਾਂ ਦੇ ਵਿੱਚੋਂ ਵਾਪਸ ਲੈ ਲਿਆ ਗਿਆ। ਔਰ ਵਜ੍ਹਾ ਕੀ ਹੈ? ਵਜ੍ਹਾ ਹੈ ਕਿ ਬਾਜੀ ਮਰੀਮ ਦੇ ਕੋਲ ਪੈਸੇ ਨਹੀਂ, ਕਿਉਂਕਿ ਜਹਾਜ਼ ਖਰੀਦ ਲਿਆ, ਦੂਸਰੇ ਕੰਮ ਕਰ ਲਏ ਨੇ ਤੇ ਉਹ ਪੈਸੇ ਵਾਪਸ ਲੈ ਲਏ ਨੇ। ਲੇਕਿਨ ਇੱਕ ਗੱਲ ਸਾਨੂੰ ਬੜੀ ਹੈਰਾਨੀ ਹੋਈ ਹੈ ਕਿ ਹੈਲਥ ਔਰ ਐਜੂਕੇਸ਼ਨ ਦੇ ਵਿੱਚੋਂ ਤੇ 30-35 ਅਰਬ ਵਾਪਸ ਲੈ ਲਿਆ, ਲੇਕਿਨ ਉਹਨਾਂ ਪੈਸਿਆਂ ਨਾਲ ਹੀ ਫਿਰ ਫਿਲਮ ਸਿਟੀ ਬਣਾ ਰਹੇ ਨੇ। ਮੈਂ ਫਿਲਮ ਸਿਟੀ ਬਣਾਉਣ ਦੇ ਖਿਲਾਫ ਨਹੀਂ, ਲੇਕਿਨ ਪ੍ਰਾਇੋਰਟੀਜ਼ ਚੈੱਕ ਕਰੋ ਕਿ ਹੈਲਥ ਔਰ ਐਜੂਕੇਸ਼ਨ ਦਾ ਪੈਸਾ ਲੈ ਕੇ ਤੇ ਉਹਨਾਂ ਪੈਸਿਆਂ ਦੇ ਨਾਲ ਫਿਲਮ ਸਿਟੀ ਬਣਾ ਰਹੇ ਨੇ। ਇੱਥੋਂ ਜ਼ਰਾ ਹਿਸਾਬ ਲਾ ਲਓ, ਤੁਹਾਨੂੰ ਆਪ ਸਮਝ ਆ ਜਾਏਗੀ ਕਿ ਮਾਮਲਾ ਕਿਸ ਪਾਸੇ ਜਾ ਰਿਹਾ ਹੈ। ਦੂਸਰੇ ਪਾਸੇ ਪਿੰਕੀ ਸਾਹਿਬਾ ਜਿਹੜੀਆਂ ਨੇ, ਉਹਨਾਂ ਨੇ ਦਵਾਈ ਪਾ ਦਿੱਤੀ ਹੈ। ਉਹਨਾਂ ਦੀ ਹੁਣ ਇੱਕ ਲਿਸਟ ਜਿਹੜੀ ਹੈ ਉਹ ਲੀਕ ਹੋ ਗਈ ਹੈ, ਉਹ ਤੁਹਾਡੇ ਸਾਹਮਣੇ ਅਸੀਂ ਰੱਖ ਵੀ ਦਿੰਦੇ ਹਾਂ। ਇਹ ਲਿਸਟ ਵੇਖ ਲਓ, ਇਹ ਐਕਸਕਲੂਸਿਵ ਲਿਸਟ, ਪਤਾ ਨਹੀਂ ਕਿਸੇ ਹੋਰ ਨੇ ਅਜੇ ਤੱਕ ਵਿਖਾਈ ਹੈ ਕਿ ਨਹੀਂ, ਸਾਨੂੰ ਨਹੀਂ ਪਤਾ। ਬਹਰਹਾਲ ਸਾਡੇ ਕੋਲ ਆ ਗਈ ਹੈ ਅਤੇ ਤੁਹਾਨੂੰ ਅਸੀਂ ਇਹ ਲਿਸਟ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ ਜਿਹੜੀ ਪਿੰਕੀ ਸਾਹਿਬਾ ਨੇ ਇਸ ਵੇਲੇ ਲੀਕ ਕਰ ਦਿੱਤੀ ਹੈ। ਉਹ ਲਿਸਟ ਜਿਹੜੀ ਹੈ ਇਹ ਸਾਨੂੰ ਸਾਡੇ ਜ਼ਰਾਏ ਨੇ ਦਿੱਤੀ ਹੈ। ਜ਼ਰੂਰੀ ਨਹੀਂ ਅਸੀਂ ਦੁਬਾਰਾ ਕਹਿ ਦਈਏ ਕਿ ਇਹਦੇ ਵਿੱਚ ਤਮਾਮ ਨਾਂ ਜਿਹੜੇ ਨੇ ਉਹ ਅਸਲ ਹੀ ਹੋਣ, ਕਿਉਂਕਿ ਇਸ ਵੇਲੇ ਇਤਲਾਵਾਂ ਇਹ ਵੀ ਨੇ ਕਿ ਪਿੰਕੀ ਦੇ ਉੱਤੇ ਪ੍ਰੈਸ਼ਰ ਪਾ ਕੇ ਜਾਲੀ ਤਰੀਕੇ ਨਾਲ ਉਹਦੇ ਕੋਲੋਂ ਨਾਂ ਦਵਾਏ ਜਾ ਰਹੇ ਨੇ। ਸਾਨੂੰ ਸਾਡੇ ਜ਼ਰਾਏ ਨੇ ਇਹ ਲਿਸਟ ਦਿੱਤੀ ਹੈ, ਅਸੀਂ ਹਲਕੀ ਜੀ ਜਾਣਬੁੱਝ ਕੇ ਧੁੰਦਲੀ ਰੱਖੀ ਹੈ ਲਿਸਟ। ਔਰ ਵਜ੍ਹਾ ਧੁੰਦਲੀ ਰੱਖਣ ਦੀ ਕੀ ਹੈ? ਤਾਂ ਕਿ ਜਿਹੜੇ ਇਹਦੇ ਵਿੱਚ ਨਾਂ ਨੇ, ਉਹਨਾਂ ਦੇ ਟੈਲੀਫੋਨ ਨੰਬਰ ਨੇ, ਉਹਨਾਂ ਦੇ ਸ਼ਨਾਖਤੀ ਕਾਰਡ ਨੇ, ਉਹਨਾਂ ਦੇ ਘਰਾਂ ਦੇ ਐਡਰੈਸ ਨੇ, ਉਹ ਕੱਲ੍ਹ ਨੂੰ ਸਾਡੇ ਨਾਲ ਗਿਲਾ ਨਾ ਕਰਨ ਵੀ ਅਸੀਂ ਤਾਂ ਪਿੰਕੀ ਕੋਲੋਂ ਕੋਈ ਪੁੜੀ ਨਹੀਂ ਸੀ ਲਈ, ਸਾਡਾ ਨਾਂ ਤਾਂ ਚੌਧਰੀ ਨਿਜ਼ਾਮਦੀਨ ਨੇ ਪਾ ਦਿੱਤਾ ਹੈ ਅਤੇ ਤੁਸੀਂ ਵੀ ਸਾਡਾ ਨਾਂ ਚਲਾ ਦਿੱਤਾ ਹੈ। ਅਤੇ ਇਸ ਵਾਸਤੇ ਅਸੀਂ ਇਹ ਜ਼ਰੂਰ ਤੁਹਾਡੇ ਸਾਹਮਣੇ ਰੱਖ ਦਈਏ ਸਾਰੀ ਸੂਰਤ ਹਾਲ
ਕਿ ਸਾਡਾ ਮਕਸਦ ਇਹ ਹਰਗਿਜ਼ ਨਹੀਂ ਕਿ ਇਹ ਜੋ ਕੁਝ ਵੀ ਹੋ ਰਿਹਾ ਇਸ ਵੇਲੇ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਐਸੇ ਸ਼ਖਸ ਨੂੰ ਜਿਹਦਾ ਨਾਂ ਅਸਲ ਦੇ ਵਿੱਚ ਨਹੀਂ ਚੌਧਰੀ ਨੇ ਪਵਾਤਾ, ਹੋ ਸਕਦੇ ਨੇ ਚੰਦ ਨਾਂ, ਲੇਕਿਨ ਇਹ ਸਾਡੇ ਜ਼ਰਾਏ ਨੇ ਸਾਨੂੰ ਅੰਦਰੋਂ ਕੱਢ ਕੇ ਦਿੱਤੀ ਹੈ ਉਹ ਲਿਸਟ ਜਿਹੜੀ ਪਿੰਕੀ ਸਾਹਿਬਾ ਨੇ ਸ਼ੇਅਰ ਕੀਤੀ ਹੈ ਪਬਲਿਕ ਦੇ ਨਾਲ। ਉਹ ਲਿਸਟ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਬਹਰਹਾਲ ਅੱਗੇ ਮੂਵ ਕਰਦੇ ਹਾਂ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ ਔਰ ਉਹ ਖਬਰ ਇਹ ਹੈ ਕਿ ਇਸ ਵਕਤ ਅਦਾਕਾਰਾ ਮੋਮਨਾ ਇਕਬਾਲ ਸਾਹਿਬਾ ਨੇ ਜਿਹੜੀ ਕੰਪਲੇਨ ਕੀਤੀ ਹੋਈ ਹੈ, ਚੱਦੜ ਸਾਹਿਬ ਸਾਕਿਬ ਚੱਦੜ, ਉਹਨਾਂ ਨੇ ਉਹਨਾਂ ਨੂੰ ਹਰਾਸਾਂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਤਾ ਲੱਗਾ ਕਿ ਉਹਦੇ 'ਚ ਮਰੀਮ ਨਵਾਜ਼ ਸਾਹਿਬਾ ਦਾ ਦਫ਼ਤਰ ਵੀ ਇਨਵੋਲਵ ਸੀ। ਹੁਣ ਵੇਖਦੇ ਆਉਣ ਵਾਲੇ ਦਿਨਾਂ 'ਚ NCCIA ਕੀ ਕਰਦੀ ਹੈ, ਕਿਉਂਕਿ ਮਾੜਿਆਂ ਦੇ ਨੇਫਿਆਂ 'ਚ ਤੇ ਪਿਸਤੌਲ ਬੜੇ ਚੱਲਦੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ NCCIA ਹੋਵੇ ਜਾਂ CCD ਹੋਵੇ, ਤਗੜੇ ਬੰਦੇ ਦੇ ਨੇਫੇ 'ਚ ਪਿਸਤੌਲ ਨਹੀਂ ਚਲਾਉਂਦੇ। ਕੋਈ ਮਾੜਾ ਜਾਂ ਕੋਈ ਮੁਖਾਲਫ ਸਿਆਸੀ ਮੁਖਾਲਫ ਟੱਕਰ ਜਾਏਗਾ ਤੇ ਉਹਦੇ ਨੇਫੇ 'ਚ ਜ਼ਰੂਰ ਪਿਸਤੌਲ ਚਲਾਉਣਗੇ। ਬਹਰਹਾਲ ਇਹ ਵੀ ਹੁਣ ਇੱਕ ਟੈਸਟ ਕੇਸ ਹੈ, ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਕੰਮ ਦੇ ਵਿੱਚ ਕੀ ਬਣਦਾ। ਲੇਕਿਨ ਇਹ ਕੇਸ ਅਗਰ ਨਾ ਆਉਂਦਾ, ਅਗਰ ਇਹ ਕੇਸ ਮੇਨ ਸਟ੍ਰੀਮ ਮੀਡੀਆ 'ਤੇ ਨਾ ਆਉਂਦਾ ਤਾਂ ਸ਼ਾਇਦ ਇਹਦੇ ਬਾਰੇ ਇਸ ਤਰੀਕੇ ਨਾਲ ਗੱਲ ਕੀਤੀ ਨਾ ਜਾਂਦੀ। ਅੱਗੇ ਚੱਲਦੇ ਹੁਣ ਅਗਲੀ ਤੁਹਾਨੂੰ ਇਹ ਬਾਬਾ ਜੀ ਦੀ ਗੱਲ ਸੁਣਾਉਂਦੇ। ਉਹ ਆਉਂਦੇ ਨੇ ਵੀ ਸਵੇਰ ਤੋਂ ਰਿਕਸ਼ਾ ਲੈ ਕੇ ਖਲੋਤਾ ਅਤੇ ਅਜੇ ਤੱਕ ਕੋਈ ਦਿਹਾੜੀ ਨਹੀਂ ਲੱਗੀ। ਮੈਨੂੰ ਦੱਸੋ ਵੀ ਮੈਂ ਰੋਟੀ ਕਿੱਥੋਂ ਖਾਵਾਂ ਅਤੇ ਕਿਰਾਇਆ ਕਿੱਥੋਂ ਦੇਵਾਂ। ਕਿਰਾਏਦਾਰ ਦਾ 4 ਤੋਂ 5 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਅਤੇ ਉਹ ਹੁਣ ਤਾਲਾ ਲਾਉਣ ਨੂੰ ਫਿਰਦਾ। ਬਾਬਾ ਜੀ ਨੇ ਕੀ ਆਖਿਆ ਸੁਣੋ। 14,000 ਰੁਪਇਆ ਕਿਰਾਇਆ ਮੇਰਾ, 4 ਮਹੀਨੇ ਦਾ ਮਦਾ ਲੈ ਕਿਰਾਇਆ ਦੇਣਾ, ਅਗਲਾ ਤਾਲਾ ਮਾਰਨ ਨੂੰ ਫਿਰਦਾ। 4 ਮਹੀਨੇ ਦਾ ਕਿਰਾਇਆ ਉਹਦਾ ਦੇਣਾ। ਅੱਛਾ, ਐਗੋ 5ਵਾਂ ਮਹੀਨਾ ਚੜ ਗਿਆ, ਠੀਕ ਹੈ। ਅਗਲਾ ਤਾਲਾ ਮਾਰਨ ਨੂੰ ਫਿਰਦਾ। ਇਸ ਹੁਕੂਮਤ ਦਾ ਖਾਨਾ ਖਰਾਬਣਾ ਕਿਤੇ ਰੱਬ ਇਹਨਾਂ ਨੂੰ ਚੁੱਕੇਗਾ ਹੀ ਨਾ, ਮਾਲਕ ਸੋਣਾ। ਕਿੰਨੇ ਪੈਸੇ ਕਮਾ ਲਏ ਨੇ ਸੁਬਾਹ ਦੇ? ਕਮਾਉਣਾ ਕੀ ਹੈ, 420 ਰੁਪਏ ਰੇਟ ਗੈਸ ਦਾ। ਹਾਂਜੀ, ਗੈਸ ਪਵਾਈਏ, ਰੋਟੀ ਪੂਰੀ ਕਰੀਏ, ਕੱਪੜਾ ਪੂਰਾ ਕਰੀਏ। 400 ਰੁਪਈਆ ਨਹੀਂ ਸਵੇਰ ਦਾ ਫੜਿਆ ਤੁਹਾਡੇ ਤੱਕ ਇੱਥੇ ਦਲੀਲ ਹੋਣ। ਸੁਣ ਲਿਆ ਜੀ। ਹੁਣ ਇਹ ਸੂਰਤਿਆਲ ਜਿਹੜੀ ਹੈ, ਬਜ਼ੁਰਗ ਰਿਕਸ਼ਾ ਡਰਾਈਵਰ ਤੁਹਾਡੇ ਸਾਹਮਣੇ ਗੱਲਬਾਤ ਕਰ ਰਹੇ ਨੇ। ਇੱਕ ਪਾਸੇ ਮਹਿੰਗਾਈ ਦੀ ਇਹ ਸੂਰਤਿਆਲ ਹੈ, ਦੂਸਰੇ ਪਾਸੇ ਸ਼ਹਿਬਾਜ਼ ਸ਼ਰੀਫ ਨੂੰ ਇੱਕ ਕਮੇਟੀ ਬਣਾਈ ਉਹਨਾਂ ਨੇ ਔਰ ਉਸ ਕਮੇਟੀ ਨੇ 16 ਕਰੋੜ ਰੁਪਈਆ ਅਪਰੂਵ ਕੀਤਾ ਹੈ। ਸ਼ਹਿਬਾਜ਼ ਸ਼ਰੀਫ ਜਿਹੜੇ ਕਮਰੇ 'ਚ ਬਹਿੰਦੇ ਨੇ, ਹਾਂਜੀ ਇਹ ਗੌਰ ਨਾਲ ਸੁਣਨਾ ਹੈ, ਜਿਹੜੇ ਕਮਰੇ 'ਚ ਬਹਿੰਦੇ ਨੇ ਉਸ ਕਮਰੇ ਦੀ ਤਜ਼ੀਨੋ ਆਰਾਇਸ਼ ਕਰਨ ਵਾਸਤੇ 16 ਕਰੋੜ ਰੁਪਈਏ ਦੀ ਮਨਜ਼ੂਰੀ ਦਿੱਤੀ ਹੈ। ਦੋਰੇ ਸੁਣ ਲਓ ਕਿ ਜਿਹੜੇ ਕਮਰੇ 'ਚ ਸ਼ਹਿਬਾਜ਼ ਸ਼ਰੀਫ ਸਾਹਿਬ ਬਹਿੰਦੇ ਨੇ ਰਹਿੰਦੇ ਨੇ, ਉਸ ਕਮਰੇ ਦੀ ਤਜ਼ੀਨੋ ਆਰਾਇਸ਼ ਵਾਸਤੇ 16 ਕਰੋੜ ਰੁਪਈਏ ਦੀ ਜਿਹੜੀ ਹੈ ਉਹ ਅਪਰੂਵਲ ਦਿੱਤੀ ਹੈ। ਇੱਕ ਮਾੜੇ ਮੁਲਕ ਦੀ ਜਿੱਥੇ ਲੋਕਾਂ ਦੇ ਕੋਲ ਖਾਣ ਨੂੰ ਰੋਟੀ ਨਹੀਂ, ਉਹਨੇ ਹੀ ਰਿਕਸ਼ਾ ਡਰਾਈਵਰ ਤੁਹਾਨੂੰ ਦੱਸ ਰਹੇ ਨੇ ਕਿ ਉਹਨਾਂ ਦੀ ਇਸ ਵੇਲੇ ਸੂਰਤ ਹਾਲ ਕੀ ਹੈ। ਅਗਲੀ ਖਬਰ ਜੀ, ਸ਼ਾਦੀ ਐਕਟ ਦੀ ਖਿਲਾਫ ਵਰਜ਼ੀ ਤੇ ਛਾਪਾ, 3 ਅਫਰਾਦ ਗ੍ਰਿਫਤਾਰ, ਦੁਲਾ ਡਾਂਸਰ ਫਰਾਰ। ਸਰਗੋਦਾ ਦੇ ਵਿੱਚ ਇਹ ਦੁਲਾ ਡਾਂਸਰ ਅਤੇ ਨਾਲ ਜਿਹੜੇ ਉਹਨਾਂ ਨੂੰ ਪੰਜਾਬੀ 'ਚ ਖੁਸਰੇ ਕਹਿ ਦਿੰਦੇ ਨੇ, ਖਵਾਜਾ ਸਰਾ ਕਹਿ ਦਿੰਦੇ ਨੇ, ਉਹ ਜਿਹੜੇ ਖਵਾਜਾ ਸਰਾ ਜਾਂ ਖਵਾਤੀਨ ਡਾਂਸਰ ਉਹ ਫਰਾਰ ਹੋ ਗਏ। ਮੈਨੂੰ ਤਾਂ ਇੱਥੇ ਸੋਚ ਆਉਣ ਡਈ ਵੀ ਤਬਲਿਆਂ ਤੁਬਲਿਆਂ ਵਾਲਿਆਂ ਦਾ ਕੀ ਬਣਿਆ ਹੋਏਗਾ। ਹੁਣ ਮੈਨੂੰ ਨਹੀਂ ਪਤਾ ਵੀ ਉੱਥੇ ਤਬਲੇ ਵਜਾਉਣ ਵਾਲੇ ਸਨ ਜਾਂ ਅੱਜ ਕੱਲ੍ਹ ਉਹ ਇਲੈਕਟ੍ਰਿਕ ਹੀ ਮਿਊਜ਼ਿਕ ਚੱਲਦਾ, ਉਹੀ ਚਲੋ ਇਲੈਕਟ੍ਰਿਕ ਵਾਲੇ ਦੀ ਸਮਝ ਆ ਗਈ ਵੀ ਇੱਕ ਬੰਦਾ ਭੱਜ ਗਿਆ ਹੋਏਗਾ। ਅਤੇ ਜੇ ਉੱਥੇ ਉਹ ਤਬਲੇ ਢੋਲਕੀਆਂ ਲੈ ਕੇ ਬੈਠੇ ਹੋਏ ਅਤੇ ਉਹ ਹੁਣ ਢੋਲਕੀਆਂ ਛੱਡ ਕੇ ਭੱਜੇ ਹੋਣੇ ਨੇ ਜਾਂ ਉਹਨਾਂ ਦੇ ਨਾਲ ਹੀ ਭੱਜੇ ਹੋਣੇ ਨੇ, ਇਹ ਮੇਰੇ ਇਲਮ ਤੋਂ ਬਾਹਰ ਹੈ। ਅਗਰ ਨਾਲ ਲੈ ਕੇ ਭੱਜੇ ਹੋਣਗੇ ਤਾਂ ਫਿਰ ਤਾਂ ਢੋਲਕੀਆਂ ਵੱਜਦੀਆਂ ਹੀ ਜਾ ਰਹੀਆਂ ਹੋਣਗੀਆਂ ਜਿੱਧਰ ਨੂੰ ਭੱਜਦੇ ਫਿਰ ਰਹੇ ਹੋਣਗੇ। ਲੇਕਿਨ ਇਹ ਦੁਲਾ ਜਨਾਬ ਉੱਥੋਂ ਫਰਾਰ ਹੋ ਗਿਆ, ਡਾਂਸਰ ਵੀ ਫਰਾਰ ਹੋ ਗਏ ਨੇ, ਦੀਗਰ ਸ਼ੁਰਕਾ ਵੀ ਫਰਾਰ ਹੋ ਗਏ ਨੇ। ਲੇਕਿਨ ਕੋਈ 4-5 ਬੰਦੇ ਉਹਨਾਂ ਦੇ ਕਾਬੂ ਆ ਗਏ ਨੇ, ਜਿਨ੍ਹਾਂ ਦੇ ਵਿੱਚ ਅਸ਼ਰਫ, ਇਸ਼ਫਾਕ ਅਤੇ ਹਨੀਫ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਸਾਰੇ ਭੱਜ ਗਏ ਨੇ ਅਤੇ 23 ਅਫਰਾਦ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਸ ਮੁਲਕ ਦੇ ਵਿੱਚ ਕੱਸ ਸਾਰਾ ਜਿਹੜਾ ਹੈ ਉਹ ਮਾੜੇ 'ਤੇ ਹੀ ਨਿਕਲਦਾ ਹੈ। ਹੁਣੇ ਮਰੀਮ ਸਾਹਿਬਾ ਦੇ ਪੁੱਤਰ ਦਾ ਵਿਆਹ ਹੋਇਆ ਸੀ, ਉੱਥੇ ਕੀ ਕੁਝ ਨਹੀਂ ਸੀ ਹੋਇਆ, ਉੱਥੇ ਕੋਈ ਛਾਪਾ ਨਹੀਂ ਪਿਆ, ਉੱਥੇ ਕੋਈ ਗ੍ਰਿਫਤਾਰ ਨਹੀਂ ਹੋਇਆ, ਉੱਥੇ ਕਿਸੇ ਕਿਸਮ ਦਾ ਕੋਈ ਐਸਾ ਤੁਸੀਂ ਕਾਰਨਾਮਾ ਹੁੰਦਿਆ ਨਹੀਂ ਵੇਖਿਆ। ਲੇਕਿਨ ਇੱਥੇ ਕਿਉਂਕਿ ਮਾੜੇ ਬੰਦੇ ਦਾ ਵਿਆਹ ਅਤੇ ਉੱਥੇ ਪੁਲਿਸ ਪੈ ਗਈ ਹੈ ਅਤੇ ਉਹਨਾਂ ਦੀ ਰੋਟੀ ਪੱਕੀ ਰਹਿ ਗਈ, ਦੇਗਾਂ ਉੱਥੋਂ ਦੀਆਂ ਉੱਥੋਂ ਹੀ ਰਹਿ ਗਈਆਂ ਅਤੇ ਬਰਾਤਾਂ ਜਿਹੜੀਆਂ ਉਹ ਨੱਠ ਭੱਜ ਗਈਆਂ। ਖੈਰ ਇਹ ਮਾੜੇ ਬੰਦੇ ਨਾਲ ਤਾਂ ਕੰਮ ਹੋਣਾ ਹੀ ਹੈ। ਹੁਣ ਅੱਗੇ ਵੇਖ ਲਓ, ਇਹ ਵੀਡੀਓ ਵੇਖਣੀ ਹੈ ਤੁਸੀਂ। ਇਹ ਪਹਿਲੇ ਤਾਂ ਫਰੈਂਚ ਕਿਸ ਦਾ ਰਿਵਾਜ ਆਇਆ ਸੀ ਕਿ ਸਾਰਿਆਂ ਦੇ ਸਾਹਮਣੇ ਹੀ ਜਿਹੜਾ ਉਹ ਜਿਹੜਾ ਮੇਰਾ ਮਤਲਬ ਮੈਂ ਕੀ ਆਖਾਂ ਬੋਸੋ ਕਨਾਰ ਜਿਹੜਾ ਉਹ ਸ਼ੁਰੂ ਹੋਇਆ ਸੀ ਕੰਮ। ਹੁਣ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ। ਇਹ ਹੁਣ ਬਰਾਈਡਲ ਸ਼ਾਵਰ ਸ਼ੁਰੂ ਹੋ ਗਏ ਨੇ ਜੀ, ਲਹਿੰਗੇ ਸ਼ਹਿੰਗੇ ਪਾ ਕੇ ਅਤੇ ਦੁਲਹਨਾਂ ਜਿਹੜੀਆਂ ਨੇ ਉਹ ਬਰਾਤ ਦਾ ਸ਼ਾਵਰ ਜਿਹੜਾ ਉਹ ਹੁਣ ਕੋਈ ਨਵੀਂ, ਮੈਨੂੰ ਨਹੀਂ ਪਤਾ ਐਗਜ਼ੈਕਟਲੀ ਇਹਦਾ ਨਾਮ ਬਰਾਤ ਸ਼ਾਵਰ ਹੈ, ਬਰਾਈਡਲ ਸ਼ਾਵਰ ਹੈ, ਕਿਹੜੀ ਸ਼ੈ ਹੈ, ਵਲੀਮਾ ਸ਼ਾਵਰ ਹੈ, ਕਿਹੜਾ ਸ਼ਾਵਰ ਹੈ ਮੈਨੂੰ ਨਹੀਂ ਪਤਾ। ਲੇਕਿਨ ਇਹ ਕਰਮਾਂ ਵਾਲੀ ਸਿੱਧੀ ਜਾ ਵੜੀ ਹੈ ਆਪਣੇ ਅਰੂਸੀ ਜੋੜੇ ਦੇ ਵਿੱਚ ਹੀ ਸਵਿਮਿੰਗ ਪੂਲ ਦੇ ਵਿੱਚ।
ਉਹ ਮੇਰੀ ਸਮਝ ਤੋਂ ਬਾਹਰ ਹੈ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਅਤੇ ਇਹ ਕਿਸ ਵੇਲੇ ਹਾਦਸਾ ਹੋ ਜਾਣਾ, ਕਿਸੇ ਨੂੰ ਤਰਨਾ ਆਉਂਦਾ ਨਹੀਂ ਹੋਣਾ। ਸਾਡੇ ਰੌਲੇ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਤਾਂ ਸਵਿਮਿੰਗ ਵੈਸੇ ਹੀ ਘੱਟ ਹੀ ਆਵਾਮ ਨੂੰ ਸਵਿਮਿੰਗ ਆਉਂਦੀ ਹੈ ਓਵਰਆਲ, ਖਵਾਤੀਨ ਨੂੰ ਹੋਰ ਘੱਟ ਆਉਂਦੀ ਹੈ। ਇਹ ਕਿਸੇ ਦਾ ਪੈਰ ਪੂਰ ਤਿਲਕਣਾ, ਇਹ ਜਿਹੜਾ ਘੱਗਰਾ ਸ਼ਗਰਾ ਪਾਇਆ ਮਤਲਬ ਗਰਾਰਾ ਜਾਂ ਲਹਿੰਗਾ ਜਾਂ ਜਿਹੜਾ ਵੀ ਡਰੈਸ ਹੈ ਮੈਨੂੰ ਨਹੀਂ ਪਤਾ, ਇਹਦਾ ਵੀ ਵਜ਼ਨ ਹੁੰਦਾ ਤੁਹਾਨੂੰ ਪਤਾ ਹੈ ਵੀ 5-7 ਕਿਲੋ ਦਾ 10 ਕਿਲੋ ਦਾ ਕੋਈ ਹੁੰਦਾ ਹੀ ਹੋਏਗਾ। ਇਹ ਜਿਸ ਵੇਲੇ ਕਿਸੇ ਦਾ ਪੈਰ ਤਿਲਕਣਾ, ਅੱਲਾ ਮਾਫ ਕਰੇ, ਉੱਤੋਂ ਇਹ ਸਾਰਾ ਵਜ਼ਨ ਪੈਣਾ ਅਤੇ ਕਿਸੇ ਨਾ ਕਿਸੇ ਨੇ ਡੁੱਬ ਕੇ ਮਰ ਜਾਣਾ। ਮੈਂ ਡੁੱਬ ਕੇ ਮਰਨਾ ਉਸ ਤਰੀਕੇ ਨਾਲ ਨਹੀਂ ਆਉਂਦਾ ਜਿਹੜਾ ਆਉਂਦੇ ਵੀ ਜਾ ਡੁੱਬ ਕੇ ਮਰ ਜਾ, ਨਹੀਂ, ਮੈਂ ਹਕੀਕਤਨ ਕਹਿੰਦਾ ਵੀ ਕਿਸੇ ਨਾ ਕੋਈ ਹਾਦਸਾ ਹੋ ਜਾਣਾ, ਕਿਸੇ ਨਾ ਕਿਸੇ ਨੇ ਡੁੱਬ ਕੇ ਮਰ ਜਾਣਾ। ਇਹ ਹੁਣ ਪਤਾ ਨਹੀਂ ਕਿਹੜਾ ਨਵਾਂ ਰਿਵਾਜ ਹੈ ਵੀ ਜਿਹਦੇ 'ਚ ਨਹਾਉਣਾ ਵੀ ਸਾਰਿਆਂ ਦੇ ਸਾਹਮਣੇ ਹੀ ਹੈ, ਮਤਲਬ ਕੋਈ ਕੰਮ ਛੱਡਣਾ ਨਾ ਜਿਹੜਾ ਸਾਰਿਆਂ ਦੇ ਸਾਹਮਣੇ ਨਹੀਂ ਕਰਨਾ। ਇਹ ਪਤਾ ਨਹੀਂ ਕਿਹੜੇ ਨਵੇਂ ਸ਼ੌਕ ਚੜ੍ਹੇ ਨੇ ਵੀ ਹਰ ਸ਼ੈ ਲੋਕਾਂ ਨੂੰ ਵਿਖਾਉਣੀ ਹੈ ਅਤੇ ਹਰ ਕੰਮ ਲੋਕਾਂ ਦੇ ਸਾਹਮਣੇ ਕਰਨਾ ਹੈ, ਉਹਦਾ ਫਿਰ ਫੋਟੋ ਸ਼ੂਟ ਵਗੈਰਾ ਵੀ ਕਰਨਾ ਹੈ। ਅਤੇ ਜ਼ਰਾ ਆਪਣੇ ਜਿਹੜੇ ਆਲੇ ਦੁਆਲੇ ਬਾਬੇ ਸ਼ਾਬੇ ਨੇ, ਮਾਈਆਂ ਨੇ, ਉਹਨਾਂ ਦਾ ਵੀ ਜਿਹੜਾ ਤੌਰ ਅਤਵਾਰ ਹੈ ਉਹ ਵੀ ਵੇਖ ਲਓ। ਕੋਈ ਬਣਦੀ ਸਣਦੀ ਗੱਲ ਕਰੀਦੀ ਹੈ, ਕੋਈ ਲੱਗਦੀ ਫੱਬਦੀ ਗੱਲ ਕਰੀਦੀ ਹੈ, ਇਹੋ ਜਿਹੀ ਅਨੋਖੀਆਂ ਅਲੋਕਾਰ ਗੱਲਾਂ ਤਾਂ ਨਹੀਂ ਕਰੀਦੀਆਂ ਵੀ ਜਿਹੜੇ ਮਾਈਆਂ ਬਾਬੇ ਨੇ ਉਹ ਵਿਚਾਰੇ ਗਸ਼ ਖਾ ਕੇ ਹੀ ਮਰ ਜਾਣ ਵੀ ਇਹ ਇੱਥੇ ਕੀ ਹੋਣ ਡਿਆ। ਬਹਰਹਾਲ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਵੀ ਰਿਵਾਜ ਉਹੋ ਜਿਹੇ ਪਾਓ ਜਿਹੋ ਜਿਹੇ ਰਿਵਾਜ ਤੁਸੀਂ ਚੁੱਕ ਸਕਦੇ ਹੋ। ਲੇਕਿਨ ਇੱਥੇ ਰਿਵਾਜ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਉਣੈਤ ਜੋ ਮੈਂ ਦੇਖਿਆ ਬਰਾਈਡਲ ਸ਼ਾਵਰ ਜਾਂ ਜੋ ਵੀ ਇਹਨੂੰ ਤੁਸੀਂ ਕਹਿਣਾ, ਇਸ ਤੋਂ ਬਾਅਦ ਹੁਣ ਮਜ਼ੀਦ ਬੰਦਾ ਇਹਦੇ 'ਤੇ ਕੀ ਗੱਲ ਕਰੇ। ਅੱਛਾ ਜੀ, ਖੈਰ ਨੂਨ ਲੀਗ ਦੀ ਇੱਕ MPA ਨੇ ਕਿਹਾ ਵੀ ਇਮਰਾਨ ਖਾਨ ਜਿਹੜਾ ਹੈ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਸਿਰਫ ਉਹਨਾਂ ਨੇ ਬੈਚਲਰ ਦੀ ਡਿਗਰੀ ਕੀਤੀ ਹੈ, ਇਸ ਲਈ ਉਹਨਾਂ ਨੂੰ ਕੋਈ ਪੜ੍ਹਿਆ ਲਿਖਿਆ ਨਾ ਆਖੋ। ਨਾਲ ਉਹਨਾਂ ਨੇ ਕਿਹਾ ਕਿ ਉੱਥੇ ਉਹ ਸਪੋਰਟਸ ਕੋਟੇ 'ਤੇ ਭਰਤੀ ਹੋਏ ਸਨ। ਇਹਨਾਂ ਨੂੰ ਲੱਗਦਾ ਵੀ ਇੰਝ ਹੀ ਜਿਵੇਂ ਪੰਜਾਬ ਯੂਨੀਵਰਸਿਟੀ 'ਚ ਜਾਂ ਜਿਵੇਂ ਬਾਜੀ ਵਿਚਾਰੀ ਆਪਣੇ ਅੱਬੇ ਦੇ ਕੋਟੇ 'ਤੇ ਉੱਥੇ ਆਰਮੀ ਮੈਡੀਕਲ ਕਾਲਜ ਦੇ ਵਿੱਚ ਜਾ ਭਰਤੀ ਹੋਈ ਸੀ ਅਤੇ ਉੱਥੋਂ ਫਿਰ ਟਰਾਂਸਫਰ ਕਰਵਾ ਕੇ ਅਤੇ ਉਹ ਆ ਗਏ ਸਨ ਕਿੰਗ ਐਡਵਰਡ। ਇਹਨਾਂ ਨੂੰ ਲੱਗਦਾ ਵੀ ਸਾਰਿਆਂ ਦਾ ਹਾਲ ਇਹੀ ਹੈ। ਹਾਲਾਂਕਿ ਆਕਸਫੋਰਡ ਦੇ ਵਿੱਚ ਕੋਈ ਸਪੋਰਟਸ ਕੋਟਾ ਨਹੀਂ ਹੁੰਦਾ, ਉੱਥੇ ਮੈਰਿਟ 'ਤੇ ਹੀ ਦਾਖਲਾ ਲੈਣਾ ਪੈਂਦਾ ਹੈ। ਲੇਕਿਨ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਇਹ ਬੱਚੀ ਜਿਹੜੀ ਹੈ ਇਹ ਵੀ ਮੇਰਾ ਖਿਆਲ ਹੈ ਕਿ ਕਿਉਂਕਿ ਪਟਵਾਰੀ ਹੈ। ਅੱਛਾ, ਪਟਵਾਰੀਆਂ ਦਾ ਇੱਕ ਮਸਲਾ ਹੈ ਵੀ ਇਹਨਾਂ ਨੂੰ ਕੋਈ ਡਿਗਰੀ ਸ਼ਿਗਰੀ ਕਰਵਾ ਵੀ ਦਿਓ ਅਤੇ ਇਹਨਾਂ ਦੀ ਹਾਲਤ ਇਹੋ ਜਿਹੀ ਰਹਿੰਦੀ ਹੈ। ਮਤਲਬ ਤੁਸੀਂ ਅਗਰ ਪੁੱਛੋਗੇ, ਥੋੜ੍ਹਾ ਬਹੁਤ ਫੋਲੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਆਬਦ ਸ਼ੇਰ ਅਲੀ ਸਾਹਿਬ ਨੇ ਵੀ ਕੋਈ 2-4 ਡਿਗਰੀਆਂ ਕੋਲ ਜੇਬ 'ਚ ਪਾਈਆਂ ਹੋਣੀਆਂ ਨੇ। ਲੇਕਿਨ ਜਦੋਂ ਗੱਲਬਾਤ ਕਰੋਗੇ ਤਾਂ ਤੁਹਾਨੂੰ ਪੂਰਾ ਪਤਾ ਜਾਏਗਾ ਵੀ ਇੱਥੇ ਮਾਮਲਾ ਹੋਣ ਕੀ ਡਿਆ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।